बैठे उतरे तो उन्हें दूसरा उन्हें किराया दिता तो मैं भुल गई। ਅੱਛਾ ਤੇ ਰਕਸ਼ੇ 'ਚ ਬੈਠੇ ਕਿੱਥੋਂ ਸੀ ਤੁਸੀਂ? बेटे मेरी मैं चन्नी देर बैठी रही हूँ, मैं क्या शायद कोई दे दे। चल मैं क्या कोई दवाइयां वेख के ही दे दे शायद। ਨਹੀਂ ਰਕਸ਼ੇ ਦੇ ਵਿੱਚ ਤੁਸੀਂ ਕਿੱਥੋਂ ਬੈਠੇ ਸੀ? रक्शे से बाहर तो बैठे थे, शैल पंप तो थोड़ा जिहा अगे सी। अस्सलाम वालेकुम, पंजाबी डेरा ते खुश आमदीद वीवर। मेरी दुआ है अल्लाह ताला तुहानू अपने हिफ्ज़ो मान रखे और आने वाली मुसीबतां परेशानियां तो दूर रखे। वीवर अज की वीडियो शुरू करने तो पहले साडे चैनल सबसक्राइब करो, बैल आइकन प्रेस करके आल ते कर दो ताकि साड़ी हर वीडियो जल्दी जल्दी तुहाडे तक पहुँच सके। वीवर अज एक अजीब किस्म का वाक़या पेश आया कि एक बीबी का पर्स ਉਹਦੇ ਰਕਸ਼ੇ ਦੇ ਵਿੱਚ ਸਫ਼ਰ ਕਰ ਰਹੀ ਸੀ ਤੇ ਉਹ ਰਸਤੇ ਦੇ ਵਿੱਚ ਉਹਦਾ ਰਕਸ਼ਾ ਹੀ ਰਹਿ ਗਿਆ। ਤੇ ਫਿਰ ਉਹ ਜਿਨ੍ਹਾਂ ਲੋਕਾਂ ਨੂੰ ਮਿਲਿਆ ਉਹ ਸਾਡੇ ਮਹੱਲੇਦਾਰ ਸੀ, ਉਹ ਔਰਤਾਂ ਬੈਠੀਆਂ ਸੀ, ਉਹਨਾਂ ਨੂੰ ਲਿਆ ਕੇ ਉਹਨਾਂ ਨੇ ਪਰਸ ਜਿਹੜਾ ਉਹਦੇ ਵਿੱਚ ਖੋਲ੍ਹਿਆ ਤੇ ਉਹਦੇ 'ਚ ਮੋਬਾਈਲ ਉਹਨਾਂ ਦੀ ਕੁਝ ਚੀਜ਼ਾਂ ਸੀ ਘਰੇਲੂ ਇਸਤੇਮਾਲ ਦੀਆਂ ਕੁਝ ਚੀਜ਼ਾਂ ਤੇ ਮੈਡੀਸਨ ਸੀ ਉਹਨਾਂ ਦੀ ਤੇ ਬਾਕੀ ਉਹਨਾਂ ਦਾ ਕੁਝ ਆਪਣੀ ਘਰੇਲੂ ਇਸਤੇਮਾਲ ਦੀਆਂ ਚੀਜ਼ਾਂ, ਸ਼ੂਗਰ ਵਾਲੀ ਮਸ਼ੀਨ ਸੀ ਤੇ ਉਹਨਾਂ ਲਿਆਂਦਾ। ਫਿਰ मोबाइल चुके मोबाइल की बैटरी जी डेड हो चुकी सी। फिर मोबाइल च उन्होंने सिम कढ़ के उन्होंने कॉल की तो दूए सिर च पा के कॉल की रबता होया। फिर वो आए ने तो उन्होंने नाल असी तस्दीक करके तसल्ली करके तो उन्होंने देवांगे। अस्सलाम वालेकुम जी। आंटी जी क्या हाल है, ठीक हो? हाँ जी बेटा ठीक। मैं मेरी ना कोई दवाइयां की पर्ची भी कोई नहीं सी। अच्छा परेशान सी, मैं क्या अल्लाह करे तो ला। ਕਿਹੜੀ ਕਿਹੜੀ ਚੀਜ਼ ਸੀ ਤੁਹਾਡੀ ਉਹਦੇ ਪਰਸ ਦੇ ਵਿੱਚ? ਉਹਦੇ ਵਿੱਚ ਸ਼ੂਗਰ ਮਸ਼ੀਨ, ਹਾਂਜੀ ਮੇਰੀਆਂ ਦਵਾਈਆਂ, ਅੱਛਾ ਮੇਰਾ ਛੋਟੀਆਂ ਮੋਟੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਅੱਛਾ ਦੂਸਰਾ ਲੋਸ਼ਨ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ। ਇੱਕ ਬੈਗ ਹੈਗਾ ਸਕਿਨ ਦੇ ਕਲਰ ਦਾ। ਮੋਬਾਈਲ ਕਿਹੜੀ ਕੰਪਨੀ ਦਾ? ਮੋਬਾਈਲ ਪੋਕੋ। ਅੱਛਾ ਪੋਕੋ ਕੰਪਨੀ ਦਾ। ਅੱਛਾ ਅੱਛਾ ਚਲੋ ਆ ਬੱਚੇ ਤੁਹਾਡੇ ਆਏ ਆ ਤੇ ਅਸੀਂ ਬਾਕੀ ਕਰਦੇ ਆ ਇਹਨਾਂ ਨਾਲ ਗੱਲ ਤੇ ਆਪਣਾ ਕਰਕੇ ਨਾ ਤੁਹਾਨੂੰ ਦੇ ਦਿੰਦੇ ਆ ਇਨਸ਼ਾਅੱਲਾ। ਤੇ ਚੱਕ ਉਹ ਗਿਆ ਬੰਦਾ ਜਿਹਨਾਂ ਨਾ ਉਹ ਜਿਹਦਾ ਲੈ ਕੇ ਆਇਆ ਨਾ, ਜਿਹਦੇ ਕੋਲ ਔਰਤਾਂ ਜਿਹੜੀਆਂ ਹੈ ਸੀ ਉਹਨਾਂ ਦਾ ਬੰਦਾ ਆਇਆ ਸੀ ਤੇ ਉਹ ਦੇਖ ਮੋਬਾਈਲ ਉਹਨੇ ਕਾਲ ਕਰਾਈ ਸੀ। ਕਿਹੜੀ ਜਗ੍ਹਾ ਤੇ ਉਤਰੀਆਂ ਸੀ ਤੇ ਤੁਸੀਂ ਕਿਹੜੀ ਜਗ੍ਹਾ ਉਤਰੇ ਸੀ? ਕਿੱਥੋਂ ਰਕਸ਼ੇ ਤੇ ਬੈਠੇ ਕਿੱਥੋਂ ਸੀ ਰਕਸ਼ੇ 'ਚ? ਮੀਆਂ ਫਜ਼ਲ ਵਾਲਿਆਂ ਦੇ। ਅੱਛਾ ਮੀਆਂ ਫਜ਼ਲ ਵਾਲਿਆਂ ਕੋਲ ਅੱਡੇ ਦੇ ਵਿੱਚ ਉਤਰੇ ਸੀ ਤੁਸੀਂ ਆ ਕੇ ਰਕਸ਼ੇ 'ਚੋਂ? ਕਿਰਾਇਆ ਦਿੱਤਾ ਤੇ ਮੈਂ ਭੁੱਲ ਗਈ। ਅੱਛਾ ਤੇ ਰਕਸ਼ੇ 'ਚ ਬੈਠੇ ਕਿੱਥੋਂ ਸੀ ਤੁਸੀਂ? बेटे मेरी मैं चन्नी देर बैठी रही हूँ, मैं क्या शायद कोई दे दे। चल मैं क्या कोई दवाइयां वेख के ही दे दे शायद। ਨਹੀਂ ਰਕਸ਼ੇ ਦੇ ਵਿੱਚ ਤੁਸੀਂ ਕਿੱਥੋਂ ਬੈਠੇ ਸੀ? रक्शे से बाहर तो बैठे थे, शैल पंप तो ਅੱਛਾ थोड़ा ਅੱਛਾ ਉਹ ਔਰਤਾਂ ਹੋਰ ਵੀ ਨਾਲ ਤੁਹਾਡੇ ਬੈਠੀਆਂ ਸੀ? जिथे कबाबा वाली दुकान नहीं हैगी। ਹਾਂਜੀ मेरे पैर में दर्द सी तो मैं ना पैदल आ रही थी तो मैं तो चल दूसरा की बह जा नाल मेरा भाई सी। ਅੱਛਾ 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 ਚਲੇ हाँ जी। ਅੱਛਾ ਭੁੱਲ ਗਿਆ ਜਾਂ ਔਰਤਾਂ ਨੇ ਚੱਕਿਆ? ਉਹਨੇ ਤੁਸੀਂ ਭੁੱਲ ਗਿਆ ਸੀ ਵਿੱਚ ਜਾਂ ਉਹਨਾਂ ਨੇ ਚੁੱਕਿਆ ਕਿਸੇ ਨੇ ਤੁਹਾਨੂੰ ਕੀ ਅੰਦਾਜ਼ਾ? नहीं मैं भूल गई भाई, मैं भूल गई हूँ। ਅੱਛਾ ਅੱਛਾ ਭੁੱਲ ਗਏ, ਚਲੋ ਕੋਈ ਨਹੀਂ ਠੀਕ ਹੈ। शनाख्ती कार्ड भी बेचे। ਅੱਛਾ ਸ਼ਨਾਖਤੀ ਕਾਰਡ ਵੀ ਵਿੱਚ ਨਾ ਕਿਸ ਨਾਂ ਦਾ ਸ਼ਨਾਖਤੀ ਕਾਰਡ? मेरा नाम मुतलिका सफिया। ਅੱਛਾ ਠੀਕ ਹੈ ਚਲੋ ਜੀ ਠੀਕ ਹੈ। ਅਸੀਂ ਇਨਸ਼ਾਅੱਲਾ ਨਾ ਆ ਰਿਹਾ ਲੈ ਕੇ ਜੋ ਹੀ ਆਂਦਾ ਤੇ ਫਿਰ ਦੇ ਦਿੰਦੇ ਲੈ ਕੇ। ਠੀਕ ਹੈ ਜੀ, ਬਹੁਤ ਸ਼ੁਕਰੀਆ, ਅੱਲਾ ਹਾਫਿਜ਼। ਆਏ ਸਾਡੇ ਕੋਲ ਆ ਹੁਣ ਉਹਨਾਂ ਨੂੰ ਮਿਲਾਉਂਦੇ ਤੁਹਾਡੇ ਨਾਲ ਤੇ ਉਹਨਾਂ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ ਤੇ ਦੇਖਦੇ ਹਾਂ ਕੀ ਪੋਜੀਸ਼ਨ ਹੈ, ਕੀ ਕੀ ਸਮਾਨ ਇਹਨਾਂ ਦਾ ਕਿਵੇਂ ਗੁੰਮ ਹੋਇਆ ਸੀ, ਕਿਸ ਤਰ੍ਹਾਂ ਇਹਨਾਂ ਨੂੰ ਮਿਲਿਆ ਤੇ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਅਸੀਂ ਆਓ ਹੁਣ ਮੁਲਾਕਾਤ ਕਰਾਉਂਦੇ ਹਾਂ। ਇਹ ਪਰਸ ਛੋਟਾ ਜੀ, ਇਹਦੇ ਕੀ ਹੈ ਜੀ? ਇਹਦੇ ਸ਼ੂਗਰ ਮਸ਼ੀਨ ਹੁੰਦੀ ਹੈ। ਅੱਛਾ ਇਹਦੇ ਵਿੱਚ ਹਾਂ ਨਹੀਂ ਦਵਾਈਆਂ ਨੇ ਇਹਦੇ ਵਿੱਚ। ਦਵਾਈਆਂ ਅੱਛਾ ਇਹਦੇ ਵਿੱਚ ਦਵਾਈਆਂ ਨੇ ਜੀ ਤੇ ਆ ਸ਼ੂਗਰ ਮਸ਼ੀਨ ਹੈ ਬਾਹਰ ਪਈ ਹੈ ਤੇ ਹਾਂ ਬਾਕੀ ਤਾਂ ਖੈਰ ਬਸ ਉਹਨਾਂ ਦਾ ਆਪਣਾ ਪਰਸਨਲ ਪਰਚੀ ਵੀ ਉਹਦੀ ਵਿੱਚ ਹੀ ਪਈ ਹੈ ਜਿਹੜੀ ਕੱਲ ਦੀ ਪਈ ਪਰ। ਅੱਛਾ ਟਿਕਟ ਵਾਲੀ ਪਰਚੀ ਵੀ ਵਿੱਚ ਹੈ। 11 ਨੰਬਰ ਸੀਟ ਸੀ। ਸਾਨੂੰ ਕੀ ਪਤਾ। ਚਲੋ ਜਿਹੜੀ ਵੀ ਹੈ ਸੀ ਇਹਦਾ ਮੈਂ ਸਾਲ ਵਿੱਚੋਂ ਕੱਢ ਦਿੱਤਾ ਸੀ, ਉਹ ਸਾਲ ਵਿੱਚ ਪਿਆ ਦਾ। ਅੱਛਾ ਮੈਂ ਕਹਿੰਦਾ ਖਰਾਬ ਨਾ ਹੋ ਜਾਵੇ। ਚਲੋ ਬਾਕੀ ਇਹ ਕਰੇ ਆਪਣੀ ਪਰਸਨਲ ਚੀਜ਼ਾਂ ਨੇ ਜੀ, ਠੀਕ ਹੈ। ਬਾਕੀ ਇੱਧਰ ਵੀ ਆ ਬਸ ਉਹੀ ਪਰਸਨਲ ਚੀਜ਼ਾਂ ਨੇ ਵਿੱਚ ਤੇ
ਇਹ ਦੂਸਰਾ ਬਾਕੀ ਦਿਖਾਣੇ ਜੀ। ਭਾਈ ਅੱਲਾ ਰਹਿਮ ਕਰੇ ਕਿ ਵੀ ਤੁਹਾਡੀ ਚੀਜ਼ ਇੱਦਾਂ ਤੁਹਾਨੂੰ ਹੀ ਕਿੱਥੋਂ ਮਿਲਿਆ ਸੀ? ਕੌਣ ਲੈ ਕੇ ਆਏ ਸੀ? ਇਹ ਰਕਸ਼ੇ 'ਚ ਪਿਆ ਸੀ, ਇਹ ਕਿਹੜਾ ਰਕਸ਼ਾ ਕਿੱਥੋਂ ਸ਼ਹਿਰੋਂ ਬੈਠੇ ਨਾ ਸੀ। ਅੱਛਾ, ਤੂੰ ਨਾਲ ਸੀਗਾ? ਨਹੀਂ, ਘਰ ਦੇ ਸੀ ਬੱਚੇ। ਅੱਛਾ, ਘਰ ਦੇ ਬੱਚੇ ਸੀ ਤੁਹਾਡੇ? ਅੱਛਾ, ਫੈਮਿਲੀ ਨਾਲ ਸੀ। ਉਹਨਾਂ ਨੇ ਮਤਲਬ ਕਿ ਜਦੋਂ ਉਤਰਿਆ ਤੇ ਰਕਸ਼ੇ ਵਿੱਚ ਛੋੜ ਗਿਆ ਸੀ ਉਹ ਛੱਡ ਕੇ ਸੀ, ਰਕਸ਼ੇ 'ਚ ਹੀ ਪਿਆ ਸੀ। ਉਹ ਅੱਛਾ। ਰਕਸ਼ੇ ਵਾਲੇ ਨੇ ਆਵਾਜ਼ ਦੇ ਕੇ ਪਿੱਛੇ ਦਿੱਤਾ, ਅੱਛਾ। ਜਿਹਦਾ ਮਾਈ ਤੁਹਾਡਾ ਇਹ ਰਹਿ ਗਿਆ ਪਾਇਆ। ਅੱਛਾ ਅੱਛਾ। ਉਹ ਫਿਰ ਇਦਾਂ ਹੀ ਲੈ ਕੇ ਘਰ ਨੂੰ ਆ ਕੇ, ਮੈਂ ਫਿਰ ਘਰ ਆ ਕੇ ਦੇਖਿਆ, ਘਰ ਦੇ ਬੱਚਿਆਂ ਨੇ ਦੇਖਿਆ ਸੀ ਕਿ ਇਦਾਂ ਦੀ ਕਿਸੇ ਦੀ ਚੀਜ਼ ਨਹੀਂ ਲਾਣੀ, ਇਦਾਂ ਹੀ ਪਈ ਰਹਿ। ਠੀਕ ਮੈਂ ਹੈ, ਸੁਬਾਹ ਜਾਵਾਂਗਾ, ਕਿਹਦਾ ਸੁਣਾ ਸੀ ਘਰ, ਮੈਂ ਜਾ ਕੇ ਉਹਨੂੰ ਘਰ ਲੈ ਕੇ ਆਵਾਂਗਾ। ਠੀਕ ਠੀਕ ਹੋ ਗਿਆ। ਮੈਂ ਕਿਹਾ ਯਾਰ ਪਤਾ ਨਹੀਂ ਕਿਹਦੀ ਕਿੱਦਾਂ ਦੀ ਉਲਟ ਦੀ ਚੀਜ਼ ਹੈ। ਅੱਛਾ ਅੱਛਾ, ਠੀਕ ਹੋ ਗਿਆ ਜੀ। ਤੇ ਉਹਦੇ ਬਾਅਦ ਭਾਈ 20 ਰੁਪਏ ਸੇ ਨਿਆਣੇ ਨੇ ਖਾ ਲਏ, ਮੈਂ ਤੈਨੂੰ 20 ਦੇ ਦਿੰਦਾ ਕੋਲ। ਮੈਨੂੰ ਕਿਹੜੀ ਗੱਲ ਹੈ? ਨਹੀਂ ਅੱਛਾ, ਚਲੋ ਆਪਣਾ ਭਾਈ ਤੁਸੀਂ ਆਪਣਾ ਨਾਂ ਕੀ ਜੀ? ਹਸਨੈਨਾਬਾਦ। ਤੁਹਾਡਾ ਨਾਂ ਕੀ ਜੀ? ਅਲੀ ਕੁਮੈਲ ਜੀ। ਅਲੀ ਕੁਮੈਲ ਅਲੀ ਕੁਮੈਲ। ਅੱਛਾ ਭਾਈ, ਆਪਣਾ ਜਿਹਨਾਂ ਦਾ ਪਰਸ ਤੁਹਾਡੇ ਕੀ ਲੱਗਦੇ ਨੇ? ਉਹ ਮੇਰੀ ਆਂਟੀ ਆਂਟੀ ਤੁਹਾਡੀ ਮਾਸੀ ਅੱਛਾ ਅੱਛਾ। ਚਲੋ ਭਾਈ, ਤੁਸੀਂ ਕਿਹੜੀ ਜਗ੍ਹਾ ਰਹਿੰਦੇ ਹੋ? ਇਕਬਾਲ ਬਾਜ਼ਾਰ, ਮੱਲਾ ਹੁਸੈਨ ਸ਼ਾਹ, ਮਹੱਲਾ ਹੁਸੈਨ ਸ਼ਾਹ। ਅੱਛਾ, ਆਪਣੇ ਗਲੀ ਨੰਬਰ 19। ਅੱਛਾ, ਗਲੀ ਨੰਬਰ 19। ਸਰ, ਮਕਸਦ ਇਸ ਚੀਜ਼ ਦਾ ਨਾ ਕਿ ਇੱਕ ਚੀਜ਼ ਜਾਇਜ਼, ਜਿਸ ਚੀਜ਼ ਹੈ ਤੱਕ ਉਸ ਤੱਕ ਪਹੁੰਚੇ। ਜੀ ਜੀ ਅਸੀਂ ਇਹ ਵੀ ਕਿਉਂਕਿ ਇਹ ਵੀ ਹੁਣ ਤੁਸੀਂ ਲੈ ਕੇ ਮੇਰੇ ਕੋਲ ਆ ਗਏ ਤਾਂ ਕਿ ਅਸੀਂ ਇਹ ਚੀਜ਼ ਨੂੰ ਨਜਾਇਜ਼ ਗਲਤ ਚੀਜ਼ ਨਾ ਹੋ ਜਾਏ। ਬਿਲਕੁਲ ਜੀ। ਠੀਕ ਹੈ, ਤਾਂ ਕਿ ਮਾਲਕ ਜਿਹੜਾ ਹੱਕਦਾਰ ਹੈ, ਜਿਹਦੀ ਚੀਜ਼ ਹੈ ਉਹਦੇ ਤੱਕ ਪਹੁੰਚ ਜਾਵੇ। ਅਸੀਂ ਤਾਂ ਇਹੀ ਤੇ ਪਛਾਣ ਬਿਲਕੁਲ ਤੁਹਾਡੇ ਅਸੀਂ ਇਹ ਚੀਜ਼ ਤੁਹਾਡੇ ਹਵਾਲੇ ਕਰਾਂਗੇ ਜੀ। ਤੇ ਇਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ ਜੀ, ਇਹਨਾਂ ਦੀ ਬਹੁਤ ਵੱਡਾ ਇਹਸਾਨ ਬਹੁਤ ਸ਼ੁਕਰੀਆ ਕਿ ਭਾਈ ਜੀ ਤੁਸੀਂ ਇਹ ਚੀਜ਼ ਤੁਹਾਡੇ ਕੋਲ ਆਈ ਹੈ, ਤੁਹਾਡੇ ਬੱਚਿਆਂ ਕੋਲ ਤੁਸੀਂ ਕਰ ਲਿਆ, ਤੁਸੀਂ ਜਾ ਕੇ ਤੁਸੀਂ ਇਹ ਕਾਲ ਕਰਕੇ ਰਾਬਤਾ ਕਰਕੇ ਜਨਾਬ ਇਹ ਮਾਲਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਹਾਂਜੀ ਵੀਵਰ, ਇਹ ਤੁਸੀਂ ਦੇਖਿਆ ਤੁਹਾਡੇ ਸਾਹਮਣੇ, ਅਸੀਂ ਤਸਦੀਕ ਕੀਤੀ, ਤਸੱਲੀ ਕੀਤੀ, ਕੋਸ਼ਿਸ਼ ਕੀਤੀ, ਆਪਣੇ ਨੂੰ ਹਰ ਤਰ੍ਹਾਂ ਦੀ ਉਹਨਾਂ ਨੂੰ ਸਵਾਲ ਕੀਤੇ ਨੇ, ਜਿਹਨਾਂ ਦਾ ਤਸਦੀਕ ਕੀਤੀ ਹੈ। ਉਹਨਾਂ ਦਾ ਬੀਬੀ ਦਾ ਸ਼ਨਾਖਤੀ ਕਾਰਡ ਜਿਹੜਾ ਉਹ ਵੀ ਚੈੱਕ ਕੀਤਾ, ਬਾਕੀ ਜਿਹੜਾ ਉਹਨਾਂ ਨੇ ਦੱਸਿਆ ਸੀ ਉਹ ਵੀ ਨਾਂ ਸੀ, ਤੇ ਉਹਨਾਂ ਦਾ ਤੇ ਐਡਰੈਸ ਵੀ ਮਤਲਬ ਸਾਡੇ ਕੋਲ ਆ ਗਿਆ। ਉਹਨਾਂ ਦੇ ਜਿਹੜੀਆਂ ਚੀਜ਼ਾਂ ਵਿੱਚ ਹੈ ਸੀ ਦਸੀਆਂ ਨਿਸ਼ਾਨੀਆਂ, ਉਹ ਤਸੱਲੀ ਕਰਕੇ ਉਹਨਾਂ ਨੂੰ ਅਸੀਂ ਫਿਰ ਦੇ ਦਿੱਤਾ ਹੈ। ਤੇ ਦੂਸਰੀ ਗੱਲ ਇਹ ਵੀਵਰ, ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿੰਨੇ ਲੋਕ ਦੋਸਤ ਕਿਸੇ ਨੂੰ ਵੀ ਕਿਸੇ ਜਗ੍ਹਾ 'ਤੇ ਕੋਈ ਚੀਜ਼ ਮਿਲ ਜਾਂਦੀ ਹੈ, ਕੋਸ਼ਿਸ਼ ਕਰੋ ਇਸ ਤਰ੍ਹਾਂ ਉਹ ਅਗਲੇ ਮਾਲਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ, ਤਾਂ ਕਿ ਕਿਸੇ ਦੀ ਉਹ ਕੀਮਤੀ ਚੀਜ਼ ਹੋ ਸਕਦਾ, ਜ਼ਰੂਰੀ ਹੋ ਸਕਦਾ। ਹੁਣ ਉਹਨਾਂ ਦੇ ਮੋਬਾਈਲ ਸੀ, ਮੋਬਾਈਲ ਦੇ ਕੰਟੈਕਟ ਨੰਬਰ ਸੀ, ਤੇ ਹੋਰ ਵੀ ਮੋਬਾਈਲ ਦੇ ਵਿੱਚ ਕਈ ਚੀਜ਼ਾਂ ਪਰਸਨਲ ਹੁੰਦੀਆਂ ਨੇ ਜਿਹੜੀਆਂ ਕਿ ਮਤਲਬ ਜੇ ਮਿਸਪਲੇਸ ਹੋਣ ਨਾਲ ਨੁਕਸਾਨ ਹੋ ਸਕਦਾ। ਤੇ ਇਸ ਵਾਸਤੇ ਤੁਸੀਂ ਇੱਕ ਦੂਸਰੇ ਦੇ ਨਾਲ ਹਮੇਸ਼ਾ, ਅਸੀਂ ਕਿਸੇ ਦੇ ਨਾਲ ਭਲਾ ਕਰਾਂਗੇ ਤਾਂ ਕੋਈ ਸਾਡਾ ਵੀ ਭਲਾ ਕਰੇਗਾ। ਤੇ ਬਾਕੀ ਨੇਕੀ ਕਰੋ, ਕੋਸ਼ਿਸ਼ ਕਰੋ ਕਿਸੇ ਨਾਲ, ਅਗਰ ਹਾਲਾਂਕਿ ਉਹ ਬੇਈਮਾਨ ਵੀ ਹੋ ਸਕਦੇ ਸੀ, ਤੇ ਚਲੋ ਜੀ ਮੋਬਾਈਲ ਹੈ ਕੋਈ, ਚਲੋ 50-60 ਹਜ਼ਾਰ ਦਾ ਮੋਬਾਈਲ ਤਾਂ ਹੋਏਗਾ, ਤੇ ਚਲੋ ਜੀ ਮੋਬਾਈਲ ਮਿਲ ਗਿਆ ਸਾਨੂੰ, ਤੇ ਬਾਕੀ ਚੀਜ਼ਾਂ ਤਾਂ ਖੈਰ ਇਤਨੀ ਨਹੀਂ ਹੈ, ਲੇਕਿਨ ਉਹਨਾਂ ਨੇ ਬਹੁਤ ਅੱਛੀ ਕੋਸ਼ਿਸ਼ ਕੀਤੀ ਤੇ ਉਹ ਵੀ ਮਿਲ ਗਿਆ। ਉਹ ਆਏ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਤੇ ਆਪਣਾ ਮੋਬਾਈਲ ਜਨਾਬ ਇਹਨਾਂ ਨੂੰ ਅਸੀਂ ਦੇ ਦਿੱਤਾ। ਤੇ ਅਸੀਂ ਜਨਾਬ ਦੋਸਤਾਂ ਪਾਸੇ ਇਹ ਅਪੀਲ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਇੱਕ ਦੂਸਰੇ ਦਾ। ਕਿਸੇ ਦੀ ਗੁੰਮ ਹੋਈ ਚੀਜ਼ ਜਿਹੜੀ ਹੈ ਉਸ ਨੂੰ ਅਗਲੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਅਗਰ ਸਾਰੇ ਸੋਚਣ ਲੱਗ ਜਾਣ ਤੇ ਇਹ ਚੀਜ਼ ਤੇ ਇਨਸ਼ਾਅੱਲਾ ਮੁਆਸ਼ਰਾ ਬਹੁਤ ਜਲਦੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਸਕਦਾ। ਤੇ ਵੀਰ, ਸਾਡੀ ਵੀਡੀਓ ਤੁਹਾਨੂੰ कैसी लगी, पसंद आई तो वीडियो ਨੂੰ लाइक कर ਦਿਓ और जनाब शेयर भी कर ਦਿਓ। और जिन्होंने लोगों ने साढ़े चैनल सबसक्राइब नहीं किया, साढ़े चैनल सबसक्राइब कर ਦਿਓ ਤੇ और बैल आइकन ਨੂੰ प्रेस करके आल ਤੇ कर ਦਿਓ ताकि साढ़े हर नोटिफिकेशन ਤੁਹਾਡੇ ਤੱਕ जल्दी जल्दी पहुँच सके। फिर बहुत शुक्रिया, अल्लाह हाफिज़।